ਕੌਮੀ ਰਾਜਧਾਨੀ ਨਵੀਂ ਦਿੱਲੀ 'ਚ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਓਮਿਕਰੋਨ ਦਾ ਪਹਿਲਾ ਕੇਸ ਮਿਲਣ ਦੇ ਨਾਲ ਹੀ ਮਹਾਰਾਸ਼ਟਰ ਦੇ ਪੁਣੇ 'ਚ 7, ਰਾਜਸਥਾਨ ਦੇ ਜੈਪੁਰ 'ਚ 9 ਨਵੇਂ ਕੇਸ ਮਿਲਣ ਨਾਲ ਦੇਸ਼ 'ਚ ਇਸ ਨਵੇਂ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 21 ਹੋ ਗਈ ਹੈ। ਜਾਣਕਾਰੀ ਅਨੁਸਾਰ ਤੰਜ਼ਾਨੀਆ ਤੋਂ ਦਿੱਲੀ ਆਇਆ ਇੱਕ 37 ਸਾਲਾ ਵਿਅਕਤੀ ਓਮਿਕਰੋਨ ਤੋਂ ਪੀੜਤ ਪਾਇਆ ਗਿਆ ਹੈ। ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਦਾ ਇਸ ਸਮੇਂ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਉਸ 'ਚ ਬਿਮਾਰੀ ਦੇ ਮਾਮੂਲੀ ਲੱਛਣ ਨੇ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਹੁਣ ਤੱਕ ਕੋਵਿਡ-19 ਦੇ 17 ਮਰੀਜ਼ ਉਹਨਾਂ ਦੇ ਸੰਪਰਕ ਵਿੱਚ ਆਏ। 6 ਜਣਿਆਂ ਨੂੰ ਲੋਕ ਨਾਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੁੱਢਲੀਆਂ ਰਿਪੋਰਟਾਂ 'ਚ ਹੁਣ ਤੱਕ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ 12 ਨਮੂਨਿਆਂ 'ਚ ਇੱਕ 'ਚ ਓਮਿਕਰੋਨ ਸਰੂਪ ਪਾਇਆ ਗਿਆ ਹੈ। ਮੈਡੀਕਲ ਡਾਇਰੈਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਮਰੀਜ਼ ਭਾਰਤੀ ਹੈ ਅਤੇ ਉਹ ਤੰਜ਼ਾਨੀਆ ਤੋਂ ਆਇਆ ਹੈ। ਉਸ ਦੇ ਗਲੇ 'ਚ ਸੋਜ, ਬੁਖਾਰ ਅਤੇ ਸਿਰ 'ਚ ਦਰਦ ਵਰਗੇ ਲਾਗ ਦੇ ਮਾਮੂਲੀ ਲੱਛਣ ਨੇ ਤੇ ਉਸ ਨੂੰ 2 ਦਸੰਬਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਓਮਿਕਰੋਨ ਸਰੂਪ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਅਸਰਦਾਰ ਢੰਗ ਕੌਮਾਂਤਰੀ ਉਡਾਣਾਂ ਤੇ ਪਾਬੰਦੀ ਲਾਉਣਾ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੈਨ ਨੇ ਕਿਹਾ ਕਿ ਇਸ ਗੱਲ ਦੀ 99% ਸੰਭਾਵਨਾ ਹੈ ਕਿ ਕੋਵਿਡ-19 ਦੇ ਸਾਰੇ ਸਰੂਪਾਂ ਤੋਂ ਲੋਕਾਂ ਦਾ ਬਚਾਅ ਕਰ ਸਕਦਾ ਹੈ। ਬੂਸਟਰ ਖੁਰਾਕ ਸੰਬੰਧੀ ਉਹਨਾਂ ਕਿਹਾ ਕਿ ਦਿੱਲੀ ਸਰਕਾਰ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੇ ਮਾਹਰਾਂ ਦੀ ਸਿਫਾਰਿਸ਼ ਦਾ ਪਾਲਣ ਕਰੇਗੀ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ 7 ਜਣਿਆਂ ਦੇ ਓਮਿਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ 'ਚ ਨਾਈਜੀਰੀਆ ਤੋਂ ਆਈ ਔਰਤ ਤੇ ਉਸ ਦੀਆਂ 2 ਧੀਆਂ ਸ਼ਾਮਲ ਨੇ। ਉਹ ਆਪਣੇ ਭਰਾ ਨੂੰ ਮਿਲ ਕੇ ਆਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਦੇ ਭਰਾ ਤੇ ਉਸ ਦੀਆਂ 2 ਧੀਆਂ ਨੂੰ ਵੀ ਓਮਿਕਰੋਨ ਤੋਂ ਪੀੜਤ ਪਾਇਆ ਗਿਆ। ਦੂਜੇ ਪਾਸੇ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਫਿਨਲੈਂਡ ਤੋਂ ਪੁਣੇ ਮੁੜ ਇੱਕ ਹੋਰ ਵਿਅਕਤੀ ਦੀ ਓਮਿਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰਨਾਟਕ 2, ਮਹਾਰਾਸ਼ਟਰ 1 ਤੇ ਗੁਜਰਾਤ 'ਚ 1 ਕੇਸ ਓਮਿਕਰੋਨ ਦੇ ਸਾਹਮਣੇ ਆ ਚੁੱਕੇ ਨੇ।